और 200 ਬੰਦਾ ਸੀ ਛੱਪੜ ਦੇ ਵਿੱਚ ਵੜਿਆ ਹੋਇਆ ਮਰਿਆ ਪਿਆ ਤੇ ਉਹ ਨਾ ਬਰਸੀਆਂ ਬਾਹਰੋਂ ਖੜੇ ਸਿੱਖ ਮਾਰੇ ਜਾਂਦੇ ਸੀ ਮੁਸਲਮਾਨਾਂ ਨੂੰ ਤੇ ਮੈਂ ਛੋਟਾ ਜਿਹਾ ਸੀ, ਮੈਂ ਡਰਿਆ ਕਰੀ ਸੀ, ਮੈਂ ਉਹਨਾਂ ਦੇ ਨਾਲ ਹੀ ਫਿਰਦਾ ਰਿਹਾ ਸਿੱਖਾਂ ਦੇ ਮੈਂ ਨਾਲ ਹੀ ਫਿਰਦਾ ਰਿਹਾ। ਮੈਨੂੰ ਕਿਸੇ ਕੁਝ ਨਹੀਂ ਕਿਹਾ। ਉਹ ਬਾਹਰੋਂ ਖੜੇ ਨੇ, ਉਹਨਾਂ ਦੇ ਖੋਬੀ ਆਉਂਦੇ ਸੀ ਬਰਸੀਆਂ, ਕੁੜੀਆਂ ਵੀ ਮਾਰਤੀਆਂ ਮਾਰਦੀਆਂ, ਕਈ ਕੁੜੀਆਂ ਫੜ ਕੇ ਲੈ ਗਏ। ਉਹ ਜਿਹੜਾ ਦਰਿਆ ਵਗਦਾ ਸੀ ਨਾ ਬੀ, ਕਈਆਂ ਨੂੰ ਟੱਪੋ ਸਾਰਾ ਮਾਰ ਕੇ ਮਾਰ। ਕੜਿਆਲ ਪੂਰਾ ਨਾਂ ਕੀ ਹੈ ਇਸ ਪਿੰਡ ਦਾ? ਨਹੀਂ ਇਹੋ ਜਾਂਦੇ ਵੱਡੀ ਵਿਰਕਾਂ ਦੀ ਕੜਿਆਲ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਦੋ ਦੇ ਕੜਿਆਲਾਂ ਵਾ, ਛੋਟੀ ਕੜਿਆਲ, ਬਾਗਾਂ ਵਾਲੀ ਕੜਿਆਲ, ਫਿਰ ਇਹਦੇ ਡੇਰੇ ਸਰਨਾਲ, ਗਰਮੂਰਾ, ਮਸੰਦਾ, ਸਾਧੋ ਕੀ। ਤੇ ਇਸ ਤੋਂ ਅੱਗੇ ਇਹਦਾ ਤਹਿਸੀਲ ਕਿਹੜੀ ਹੈ? ਤਹਿਸੀਲ ਨਸ਼ਹਿਰਾ ਤੇ ਜ਼ਿਲ੍ਹਾ ਗੁਜਰਾਂਵਾਲਾ। ਅੱਛਾ ਬੜੀਆਂ ਪਈਆਂ। ਫਿਰ ਆਏ ਨਾ ਬਿਆਸਾ ਦਰਿਆ ਤੇ, ਉੱਥੋਂ ਅਸੀਂ ਜੇ ਆ ਗਏ। ਤੁਹਾਡੇ ਖਾਨਦਾਨ ਦਾ ਬੰਦੇ ਬਚ ਗਏ? ਹਾਂ ਸਾਡੇ ਤਾਂ ਬਚ ਗਏ। ਸਾਡਾ ਜਿਹੜਾ ਮੇਰਾ ਪਿਓ ਜਿਹੜਾ ਉੱਥੇ ਸ਼ਹੀਦ ਹੋਇਆ ਸੀ। ਤੁਹਾਡੇ ਪਿਓ ਉੱਥੇ ਸ਼ਹੀਦ ਹੋ ਗਏ ਸੀ ਵਾਲਾ ਸਾਹਿਬ? ਹਾਂ। ਉਸੇ ਸਿੱਖਾਂ ਨੇ ਮਾਰਿਆ ਉਹਨਾਂ ਨੂੰ? ਸਿੱਖਾਂ ਨੇ। ਤੇ ਬਾਕੀ ਭਾਈ ਵਗੈਰਾ ਤੁਹਾਡੇ ਬਚ ਗਏ? ਹਾਂ ਭਾਈ ਬਚ ਗਿਆ। ਉਹ ਫਿਰ ਏਦਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਸਲਾਮੁਅਲੈਕਮ। ਵਾਲੇਕੁਮ ਸਲਾਮ ਜੀ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਮਰਾਜਦੀਨ ਵਲਦ ਪੀਰਾਂ ਦਿੱਤਾ। ਹਾਂਜੀ ਵਲਦ ਪੀਰਾਂ ਦਿੱਤਾ। ਦਾਦਾ ਜੀ ਦਾ ਨਾਮ? ਦਾਦੇ ਦਾ ਨਾਮ ਫਕੀਰੀਆ। ਕੌਮ? ਮਲਕ। ਹਾਂ। ਮਲਕ ਅਵਾਨ ਹੈ ਕਿ ਮਲਕ ਤੇਲੀ? ਮਲਕ ਤੇਲੀ। ਸਹੀ ਹੋ ਗਿਆ। ਤੇ ਕਿਹੜੇ ਪਿੰਡ ਬੈਠੇ ਤੁਸੀਂ ਇਸ ਟਾਈਮ? ਕੜਿਆਲ ਪੂਰਾ ਨਾਂ ਕੀ ਹੈ ਇਸ ਪਿੰਡ ਦਾ? ਨਹੀਂ ਇਹੋ ਜਾਂਦੇ ਵੱਡੀ ਵਿਰਕਾਂ ਦੀ ਕੜਿਆਲ। ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਦੋ ਦੇ ਕੜਿਆਲਾਂ ਵਾ, ਛੋਟੀ ਕੜਿਆਲ, ਬਾਗਾਂ ਵਾਲੀ ਕੜਿਆਲ, ਫਿਰ ਇਹਦੇ ਡੇਰੇ ਸਰਨਾਲ, ਗਰਮੂਰਾ, ਮਸੰਦਾ, ਸਾਧੋ ਕੀ। ਤੇ ਇਸ ਤੋਂ ਅੱਗੇ ਇਹਦਾ ਤਹਿਸੀਲ ਕਿਹੜੀ ਹੈ? ਤਹਿਸੀਲ ਨਸ਼ਹਿਰਾ ਤੇ ਜ਼ਿਲ੍ਹਾ ਗੁਜਰਾਂਵਾਲਾ। ਇਹ ਕਿੰਨਾ ਕੁ ਵੱਡਾ ਪਿੰਡ ਹੈ ਵਾਲਾ ਤੁਹਾਡਾ? ਸਾਡਾ ਪਿੰਡ 12 ਪੈਂਦੇ ਆ ਮਰਬੇ ਜਿਹੜੇ ਹੁੰਦੇ ਨਾ। ਹਾਂਜੀ 12 ਮਰਬਿਆਂ ਦੇ ਉੱਤੇ? ਨਹੀਂ 12 ਮਰਬਿਆਂ ਦੇ ਨਹੀਂ, 12 ਵੱਡੇ ਜਿਹੜੇ ਹੁੰਦੇ ਨਾ, ਮੰਨ ਲਓ ਜਿਹਨਾਂ ਨੂੰ ਇੱਥੇ ਸਾਡੇ ਪਿੰਡ 'ਚ ਨਾ 3 ਪਿੰਡ ਵਾਏ। ਇੱਕ ਜੜਿਆਲਾ ਵੀ, ਇੱਕ ਬਲਨ ਤੇ ਇੱਕ ਝੱਬਰ ਤੇ ਕੜਿਆਲ ਸਾਰਿਆਂ ਨਾਲੋਂ ਵੱਡਾ। ਅੱਛਾ ਝੱਬਰਾਂ ਤੋਂ ਵੀ ਵੱਡਾ ਕੜਿਆਲ? ਹਾਂ ਕੜਿਆਲ ਝੱਬਰਾਂ ਤੋਂ ਵੀ ਵੱਡਾ। ਅੱਛਾ ਜੀ। ਇੱਥੇ ਕਿਹੜੀਆਂ ਬਰਾਦਰੀਆਂ ਆਬਾਦ ਨੇ? ਇੱਥੇ ਸਾਰੀਆਂ ਆਬਾਦ ਨੇ। ਕਿਹੜੀ ਸਾਨੂੰ ਨਾਂ ਲੈ ਕੇ ਦੱਸੋ ਨਾ। ਇੱਕ ਤੇ ਬਲੋਚਾਂ ਦੀ ਬਰਾਦਰੀ ਜ਼ਿਆਦਾ। ਹਾਂਜੀ। ਫਿਰ ਰਾਈਆਂ ਦੀ ਵਾਹਵਾ। ਸਹੀ। ਫਿਰ ਇਹਨਾਂ ਦੀ ਕੋਈ ਜੱਟਾਂ ਲਈ, ਕੋਈ ਕੌਮਾਂ, ਸਾਰੀਆਂ ਕੌਮਾਂ ਥੋੜਾ ਬਣਾਈਆਂ। ਸਾਰੀਆਂ ਕੌਮਾਂ ਬੈਠੀਆਂ ਨੇ? ਹਾਂ ਸਾਰੀਆਂ ਕੌਮਾਂ। ਪਿੰਡ ਜੀ ਬਹੁਤ ਵੱਡਾ ਹੈ। ਹਾਂ ਪਿੰਡ ਬਹੁਤ। ਮੈਨੂੰ ਦੱਸੋ ਜੀ ਤੁਹਾਡਾ ਜਿਹੜਾ ਪੁਰਾਣਾ ਪਿਛੋਕੜ ਪਿੰਡ ਹੈ, ਹਾਂਜੀ, ਉਹਦਾ ਕੀ ਨਾਂ ਸੀ? ਤੁਹਾਨੂੰ ਯਾਦ ਹੈ? ਕੀ ਨਾਂ ਸੀ ਉਹਦਾ? ਨਾਂ ਸੀ ਸੰਦਲ। ਹਾਂ। ਕਿਹੜਾ ਜ਼ਿਲ੍ਹਾ ਸੀ ਉਹਦਾ? ਉਹਦਾ ਜ਼ਿਲ੍ਹਾ ਸੀ ਜਲੰਧਰ ਤੇ ਰਿਆਸਤ ਕਪੂਰਥਲਾ। ਰਿਆਸਤ ਕਪੂਰਥਲਾ। ਤੇ ਤਹਿਸੀਲ ਕਿਹੜੀ ਸੀ ਉਹਦੀ? ਤਹਿਸੀਲ ਸਾਨੂੰ ਪਤਾ ਨਹੀਂ, ਵੀ ਤਹਿਸੀਲ ਵੀ ਇਹੋ ਹੀ ਹੋਣੀ, ਰਿਆਸਤ ਜਿਹੜੀ ਕਪੂਰਥਲੇ ਦੀ ਹੋਣੀ। ਹਾਂਜੀ। ਤੇ ਪਿੰਡ ਕਿੱਡਾ ਕੁ ਵੱਡਾ ਸੀ ਤੁਹਾਡਾ? ਉਹ ਪਿੰਡ ਸਾਡਾ ਛੋਟਾ ਜਿਹਾ ਸੀ। ਕਿੰਨੇ ਕੁ ਘਰ ਸਨ ਅੰਦਾਜ਼ਨ? ਸਾਡੇ ਵੀ 25 ਘਰ ਸੀ ਉਹਦੇ ਮੁਸਲਮਾਨਾਂ ਦੇ। ਬਾਕੀ ਸਿੱਖਾਂ ਦੇ ਵੀ ਹੈ? ਬਾਕੀ ਸਿੱਖਾਂ ਦੇ ਸੀ। ਤੋ ਜਦੋਂ ਨਾ ਰੌਲਾ ਪਿਆ, ਹਾਂਜੀ, तो फिर सानू सिख कहने तुसीं ना उस पिंड चले जाओ मुसलमानों वाले पिंड, साडे कोल रोज़ सिख आउंदे आ। सानू
ਤੁਹਾਡੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ ਪਹਿਲਾਂ ਉਹ ਨਾਂ ਦੱਸੋ। ਅਸੀਂ ਉਹ 47 ਦੀ ਵੰਡ ਵੇਲੇ ਬਾਅਦ ਆਵਾਂਗੇ, ਪਹਿਲਾਂ ਨਾਂ ਦੱਸੋ ਪਿੰਡਾਂ ਦੇ ਜਿਹੜੇ ਨਾਲ ਦੇ ਪਿੰਡ ਸੀ ਉੱਥੇ। ਉੱਥੇ ਇੱਕ ਪਿੰਡ ਸੀ ਫੱਟੂ ਢੀਂਗਾ। ਪੱਤੋ ਕਿੰਗਾ। ਫੱਟੂ ਢੀਂਗਾ। ਸਹੀ। ਫਿਰ ਇੱਕ ਦੇ ਨਾਂ ਸੀ ਟਿੱਬੇ। ਇੱਕ ਦੇ ਨਾਂ ਸੀ ਪਾਣੀ ਕਈ ਭੁੱਲ ਗਿਆ ਉਹਨਾਂ। ਚਲੋ ਜੀ ਕੋਈ ਨਹੀਂ ਗੱਲ। ਤੇ ਸਕੂਲ ਹੈ ਸੀ ਤੁਹਾਡੇ ਪਿੰਡ? ਹਾਂ ਸਕੂਲ ਨਹੀਂ, ਸਕੂਲ ਕੋਈ ਨਹੀਂ ਸਾਡੇ ਹੈਗਾ ਸੀ ਪਰ ਮੂਲੀ ਜਿਹਾ ਬੱਚਿਆਂ ਦਾ। ਤੇ ਤੁਹਾਡੀ ਉਦੋਂ ਤੁਹਾਨੂੰ ਹੋਸ਼ ਸੀ ਜਦੋਂ ਉਜਾੜੇ ਪਏ ਨੇ? ਹਾਂ ਜੀ ਹੋਸ਼ ਸੀ। ਤੁਸੀਂ ਕਿੰਨੀ ਕੁ ਉਮਰ ਸੀ ਤੁਹਾਡੀ ਅੰਦਾਜ਼ਨ? ਮੇਰੇ ਅੰਦਾਜ਼ਨ ਵੀ 8-7 ਸਾਲਾਂ ਦਾ। 8-7 ਸਾਲਾਂ ਦੇ ਸੀ। ਤੁਹਾਡੇ ਪਿੰਡ ਦੇ ਉੱਤੇ ਜਦੋਂ 47 ਦੀ ਵੰਡ ਵੇਲੇ ਤੁਹਾਡੇ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਹਮਲੇ ਹੋਏ ਨਾ? ਨਹੀਂ, ਸਾਡੇ ਨਹੀਂ ਹੋਏ। ਫਿਰ ਤੈਨੂੰ ਦੱਸਦਾ ਨਾ ਸੀ ਜਿੱਥੇ ਸਾਨੂੰ ਉਹਨਾਂ ਨੇ ਸਿੱਖਾਂ ਨੇ ਛੱਡਿਆ ਮੁਸਲਮਾਨਾਂ ਦੇ ਪਿੰਡ। ਉਹ ਮੇਰਾ ਮੁਸਲਮਾਨਾਂ ਦਾ ਪਿੰਡ ਭਲਾਣਾ। ਹਾਂਜੀ, ਭਲਾਣਾ ਸੀ ਪਿੰਡ ਦਾ ਨਾਮ। ਭਲਾਣਾ। ਉੱਥੇ ਛੱਡਿਆ। ਛੱਡ ਕੇ ਆਏ ਤੁਹਾਡੇ ਪਿੰਡ ਦੇ ਸਿੱਖ? ਸਾਡੇ ਪਿੰਡ ਦੇ ਸਿੱਖ ਛੱਡ ਕੇ ਆਏ। ਉਹ ਜਿਹੜੇ ਛੱਡ ਕੇ ਆਏ ਤੇ ਉੱਥੇ ਫਿਰ ਆਮ ਮੁਸਲਮਾਨ ਹੋ ਗਏ ਇਕੱਠੇ। ਸਹੀ ਸਹੀ। ਉਸ ਪਿੰਡ 'ਚ ਛੱਡ ਕੇ ਆਏ? ਹਾਂ। ਉੱਥੇ ਫਿਰ ਸਾਰੇ ਮੁਸਲਮਾਨ ਇਕੱਠੇ ਹੋ ਗਏ? ਉੱਥੇ ਸਾਰੇ ਮੁਸਲਮਾਨ। ਉੱਥੋਂ ਫਿਰ ਉਹ ਕਾਫਲਾ ਬਣ ਕੇ ਤੁਰਨਾ ਸੀ। ਤੇ ਸਾਡੇ ਉੱਥੇ ਇੱਕ ਮਿਸਰਾ ਪਿੰਡ ਸੀ, ਉੱਥੇ ਜੱਟ ਜਿਹੜੇ ਸੀ ਪਹਿਲਾਂ ਮੁਸਲਮਾਨ ਹੋਏ ਸੀ। ਅੱਛਾ, ਪਹਿਲੇ ਮੁਸਲਮਾਨ ਹੋਏ ਸਨ? ਹਾਂ, ਸਿੱਖੋਂ ਮੁਸਲਮਾਨ ਹੋਏ ਸਨ। ਸਿੱਖੋਂ ਮੁਸਲਮਾਨ ਹੋਏ ਸੀ। ਉਹਨਾਂ ਦੇ ਕੋਲ ਸੀ ਗੱਡੇ। ਉਹਨਾਂ ਗੱਡੇ ਅੱਗੇ ਲਾ ਕਹਿਣਗੇ ਅਸੀਂ ਅੱਗੇ ਲਾ ਕੇ ਤੁਰ ਗਏ। ਸਹੀ। ਹਾਂ, ਜਿਸੇ ਇੱਥੋਂ ਮਤਲਬ ਕੜਿਆਲ ਤੋਂ ਗਏ ਨਸ਼ਹਿਰੇ। ਨਸ਼ਹਿਰੇ ਸਿੱਖਾਂ ਨੇ ਨਾ ਫਿਰ ਪੁਲਿਸ ਦੇ 2 ਬੰਦੇ ਖੜੇ। ਨਸ਼ਹਿਰੇ ਦੀ ਨਹੀਂ, ਸਾਨੂੰ ਉੱਥੋਂ ਦੀ ਗੱਲ ਦੱਸੋ। ਉੱਥੋਂ ਦੀ ਵੀ ਇੰਨਾ ਫੈਸਲਾ ਵੀ ਹੋ ਗਿਆ। ਇੱਥੋਂ ਦਾ ਫੈਸਲਾ ਦੱਸ। ਫਾਸਲਾ? ਹਾਂ, ਫੈਸਲਾ ਦੱਸਦਾ। ਅੱਛਾ, ਫਾਸਲਾ। ਜੇ ਇੰਨੇ ਦੂਰ ਗਏ, ਅੱਗੇ ਆ ਗਿਆ ਸ਼ਹਿਰ ਨਿਕਲ ਰਿਆਸਤ ਕਰਪੂਰਾ। ਸਹੀ। ਜਿਹੜੇ ਰਿਆਸਤ ਕਰਪੂਰਾ ਆ ਗਿਆ, ਉਹਨਾਂ ਨੇ ਨਾ ਸਿਪਾਹੀਆਂ ਨੇ ਖਲੋ ਕੇ ਸਭ ਬੰਦੇ को सोटे सटा ले। सोटे सटाले? सोटे सटाले। किसी को बरछी सी, किसी को डांग, किसी को कुवाड़ी। उन्हें ढग्गिया जे हक्कन वालियां पुरानियां उन्हें रहन दित्तियां फौजियां ने। हाँ हाँ, वो जेडे उन्हां दे सिपाही सी। सिपाही सी। हाँ, जो सटाले अगले पासे हुण जाके दो मीलां दे तिन्हां दे अगे दरिया वगदा सी। बई वगदी पानी जिवें अपने तसेमा वगदी। सही सही। उत्थे जाके ना अगले पासे सिख पै गया मुसलमाना को किहड़ा कुछ हार से। सिख पै गए उत्थे? उत्थे फिर इकट्ठे हो के पै गए सिख काफले दे उत्ते। काफले दे उत्ते। वो जेडे गड्डियां ने वो पहले चले गए, उन्होंने तो पहले मार दिता उन्हें। वो तुहाडे जेडे जट सन? हाँ, जेडे मुसलमान। हाँ, वो आए इत्थे हुण कोई वेले वेले विच बारी जा भजना सी कोई। अच्छा, उन्हां दे मरे सी? हाँ, तो उन्हां दे बड़े सारे बंदे मर गए सी पिंड। तो जिसले ना ਉੱਥੋਂ ਬੰਦੇ 2-3 ਭੱਜੇ ਆ। ਜਿਵੇਂ ਗਾਂ ਅਗਲੇ ਤਤੜੀ ਉੱਪਰ ਜਾਣ। ਹਾਂਜੀ, ਅਗਲੇ ਪਿੰਡ ਵੀ ਉੱਥੇ ਸੜਕ ਸੀ ਵੱਡੀ ਲਾਈਨ ਜਿਹੜੀ ਦਿੱਲੀ ਨੂੰ ਜਾਂਦੀ। ਸਹੀ ਹੋ ਗਿਆ। ਉੱਥੇ ਜਿਹੜੇ ਗਏ ਤੇ ਅੱਗੇ ਮੁਸਲਮਾਨਾਂ ਦੀ ਮਿਲਟਰੀ ਦੀ ਆਉਂਦੀ ਸੀ ਗੱਡੀ। ਅੱਗੇ ਹੋ ਗਿਆ, ਉਹਨਾਂ ਕਿਹਾ ਕੀ ਸਾਨੂੰ ਤੇ ਸਿੱਖ ਮਾਰ ਗਿਆ। ਉਹ ਗੱਡੀ ਆਈ ਤੇ ਫਿਰ ਸਿੱਖ ਭੱਜ ਗਏ। ਤੁਸੀਂ ਵੇਖੇ ਬੰਦੇ ਮਰਦੇ ਉੱਥੇ? ਬੰਦੇ ਮਰਦੇ, ਮੈਂ ਨਾ 100-200 ਬੰਦਾ ਹੀ ਛੱਪੜ ਦੇ ਵਿੱਚ ਵੜਿਆ ਹੋਇਆ ਮਰਿਆ ਪਿਆ ਤੇ ਉਹ ਨਾ ਬਰਸੀਆਂ ਬਾਹਰੋਂ ਖੜੇ ਸਿੱਖ ਮਾਰੇ ਜਾਂਦੇ ਸੀ ਮੁਸਲਮਾਨਾਂ ਨੂੰ। ਤੇ ਮੈਂ ਛੋਟਾ ਜਿਹਾ ਸੀ, ਮੈਂ ਡਰਿਆ ਕਰੀ ਸੀ। ਮੈਂ ਉਹਨਾਂ ਦੇ ਨਾਲ ਹੀ ਫਿਰਦਾ ਰਿਹਾ। ਸਿੱਖਾਂ ਦੇ ਮੈਂ ਨਾਲ ਹੀ ਫਿਰਦਾ ਰਿਹਾ। ਮੈਨੂੰ ਕਿਸੇ ਕੁਝ ਨਹੀਂ ਕਿਹਾ। ਉਹ ਬਾਹਰੋਂ ਖੜੇ ਨੇ, ਉਹਨਾਂ ਦੇ ਖੋਬੀ ਆਉਂਦੇ ਸੀ ਬਰਸੀਆਂ। ਕੁੜੀਆਂ ਵੀ ਮਾਰਦੀਆਂ। ਕਈ ਕੁੜੀਆਂ ਫੜ ਕੇ ਲੈ ਗਏ। ਉਹ ਜਿਹੜਾ ਦਰਿਆ ਵਗਦਾ ਸੀ ਨਾ ਬਈ, ਕਈਆਂ ਨੂੰ ਟੱਪੋ ਛਾਇਆ ਮਾਰ ਕੇ ਮਰ ਗਈਆਂ, ਡੁੱਬ ਗਈਆਂ ਉੱਥੇ। ਕਈ ਡੁੱਬ ਗਈਆਂ ਉੱਥੇ। ਬਹੁਤ ਜ਼ੁਲਮ ਹੋਇਆ। ਤੇ ਫਿਰ ਤੁਸੀਂ ਉੱਥੋਂ ਫੌਜ ਦੀ ਗੱਡੀ ਆਈ? ਉਹਨੇ ਆਣ ਕੇ ਬਚਾਇਆ। ਜਿਹੜੇ ਰਾਜਾ ਇਕੱਠੇ ਉਹਨਾਂ ਨੂੰ ਆਵਾਜ਼ ਉਹ ਦਿੱਤੀ ਵੀ ਆਜੋ, ਜਿਹੜੇ ਨਿਕਲੇ ਲੁਕੇ ਲੋਕ ਡੁੱਬੇ ਕਿਤੇ। ਮੈਂ ਉਹ ਆਣ ਕੇ ਫਿਰ ਅਗਲੇ ਕਾਫਲੇ ਉਹਨਾਂ ਨੇ ਬਾਟੇ। ਉਹ ਜਿਹੜੇ ਕਾਫਲਾ ਤੁਰਿਆ ਰਾਤ ਨੂੰ 2 ਦਿਨ ਉੱਥੇ ਬੈਠਾ ਤੇ ਭੁੱਖੇ ਲੋਕ। ਫਿਰ ਉੱਥੇ ਤੁਰਿਆ ਤੇ ਰਾਤ ਨੂੰ ਮੀਂਹ ਪੈਣੇ, ਬੁਰਾ ਹਾਲ। ਬੌਕੇ ਬਾਰਿਸ਼ਾਂ ਪੈ ਰਹੀਆਂ ਸੀ? ਬਾਰਿਸ਼ਾਂ ਬੜੀਆਂ ਪਈਆਂ। ਫਿਰ ਆਏ ਨਾ ਬਿਆਸਾ ਦਰਿਆ ਤੇ। ਉੱਥੋਂ ਅਸੀਂ ਜੇ ਆ ਗਏ। ਤੁਹਾਡੇ ਖਾਨਦਾਨ ਦਾ ਬੰਦੇ ਬਚ ਗਏ? ਹਾਂ, ਸਾਡੇ ਦੇ ਬਚ ਗਏ। ਤੁਹਾਡਾ ਸਾਡਾ ਜਿਹੜਾ ਮੇਰਾ ਪਿਓ ਜਿਹੜਾ ਉੱਥੇ ਸ਼ਹੀਦ ਹੋਇਆ ਸੀ। ਤੁਹਾਡੇ ਪਿਓ ਉੱਥੇ ਸ਼ਹੀਦ ਹੋ ਗਏ ਸੀ ਵਾਲਾ ਸਾਹਿਬ? ਹਾਂ, ਉਸੇ ਸਿੱਖਾਂ ਨੇ ਮਾਰਿਆ ਉਹਨਾਂ ਨੂੰ? ਸਿੱਖਾਂ ਨੇ।
ਤੇ ਬਾਕੀ ਭਾਈ ਵਗੈਰਾ ਤੁਹਾਡੇ ਬਚ ਗਏ? ਆ ਭਾਈ ਵੱਜ ਗਿਆ, ਉਹ ਫਿਰ ਏਦਾਂ ਹੁੰਦੇ ਹੁੰਦੇ ਇਕੱਠੇ ਹੋ ਗਏ ਸਾਰੇ। ਅੱਛਾ, ਬਿਆਸੇ ਦਰਿਆ ਦੇ ਵਿੱਚ ਤੁਸੀਂ ਜਦੋਂ ਜਦ ਵਾਰੀ ਆਏ ਨਾ, ਸਾਡੇ ਤੋਂ ਇੱਕ ਪਹਿਲਾ ਪੂਰਨਾ ਉੱਠਿਆ, ਇਹਨਾਂ ਨੇ ਸੀ ਨਾ ਅੱਜ ਇੱਥੇ ਤੁਸੀਂ ਬਹੁਤ ਇਹਦੀ ਗਾਂਹ ਕਰ ਦਿੰਦੇ ਆ, ਮੈਂ ਜੱਜ ਵਾਲੇ ਨਸ਼ਹਿਰੇ ਛੱਡਣ, ਨਸ਼ਹਿਰੇ ਵਾਲਿਆਂ ਨੂੰ ਤਾਂ ਬਦਲੀ ਛੱਡਿਆ। ਹਾਂਜੀ ਹਾਂਜੀ। ਤੂੰ ਜਿਹੜੇ ਨਾ ਸਾਡੇ ਤੋਂ ਮਗਰਾ ਦਾ ਪੂਰ ਆਇਆ, ਉਹ ਸਾਰਾ ਰਾਤ ਨੂੰ ਬੈਠਾ, ਰਾਤ ਨੂੰ ਹੜ ਆਇਆ, ਸਾਰਾ ਰੁੜ ਗਿਆ। ਉਹ ਜਿੰਨਾ ਵੀ ਬੰਦਾ ਬੈਠਾ ਸੀ ਸਾਰਾ ਰੁੜ ਗਿਆ? ਸਭ ਰੁੜ ਗਿਆ। ਉਹ ਪਿੰਡ ਦਾ ਉਹਦੇ 'ਚ ਸਾਡੇ ਰਿਸ਼ਤੇਦਾਰ ਸੀ ਉਸ ਕਾਫਲੇ 'ਚ, ਉਹ ਦੱਸਦਾ ਸੀ ਮੈਨੂੰ ਵੀ ਅਸੀਂ, ਸਾਡੇ ਕੋਲ ਗੱਡਾ ਸੀ ਸੰਧਿਆਂ ਦਾ ਜੋੜਿਆ, ਤੇ ਉਹ ਗੱਡੇ ਨਾਲ ਜੋੜਿਆ ਸੀ, ਅਸੀਂ ਲੱਗੇ ਸੀ ਛੱਡਣ, ਤੇ ਪਾਣੀ ਆਇਆ ਕਿ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ। ਸਾਡਾ ਗੱਡਾ ਮਸਾਂ ਪੱਕੀ 'ਤੇ ਚੜਿਆ, ਲੋਕਾਂ ਦੇ ਉੱਡੇ ਹੀ ਰੁੜ ਗਏ। ਲੋਕ ਜੁੜੇ ਹੀ ਮਰ ਗਏ? ਜੁੜੇ ਲੋਕਾਂ ਦੇ ਗੱਡੇ ਚਲੇ ਗਏ, ਤੇ ਬੰਦੇ ਮੰਜੇ ਜਿੱਦਾਂ। ਤੁਸੀਂ ਜਦੋਂ ਆਏ ਤੁਹਾਨੂੰ ਉਦੋਂ ਦੱਸਿਆ ਉਹਨਾਂ ਨੇ? ਔਰ ਜਦੋਂ ਇੱਥੇ ਆਣ ਕੇ ਦੱਸਿਆ, ਉਹ ਸਾਡੇ ਤੋਂ ਮਗਰੋਂ ਆਏ, ਜਿਹੜੇ ਤੁਹਾਡੇ ਤੋਂ ਮਗਰੋਂ ਕਾਫਲਾ ਸੀ ਨਾ, ਉਹ ਸਾਰਾ ਹੀ ਰੁੜ ਗਿਆ। ਓਏ ਹੋਏ ਹੋਏ, ਬੜੀ ਤਬਾਹੀ ਮਚੀ ਉਸ ਜ਼ਮਾਨੇ 'ਚ। ਬੜੀ ਤਬਾਹੀ ਮਚੀ ਬਸ। ਤੁਸੀਂ ਜਦੋਂ ਉੱਥੇ ਰਹਿੰਦੇ ਸੀ, ਇੱਕ ਹੀ ਪਿੰਡ 'ਚ ਤੁਹਾਡਾ ਮੁਸਲਮਾਨਾਂ ਦਾ ਤੇ ਸਿੱਖਾਂ ਦਾ, ਹਾਂ, ਤੇ ਉਦੋਂ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਸਿੱਖਾਂ ਦੇ ਨਾਲ? ਸਿੱਖਾਂ ਦੇ ਅਸੀਂ ਬੱਚੇ ਸੀ, ਅਸੀਂ ਇੱਡੇ ਖੇਡੇ ਪਏ, ਸਿੱਖਾਂ ਦੇ ਬੱਚੇ ਸਾਡੇ ਨਾਲ ਖੇਡਦੇ ਪਏ। ਤੁਹਾਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਂ ਯਾਦ ਨੇ ਉਸ ਟਾਈਮ ਦੇ ਜਿਹੜੇ? ਨਹੀਂ, ਹੁਣ ਕਿੱਥੇ ਯਾਦ ਨੇ, ਹੁਣ ਭੁੱਲ ਭੱਲ। ਤੁਹਾਡੇ ਪਿੰਡ ਜਿਹੜੇ ਸਿੱਖ ਹੁੰਦੇ ਸਨ ਵੱਡੇ ਵਡੇਰੇ, ਆਹ। ਉਹਨਾਂ ਦੇ ਨਾਂ ਯਾਦ ਨੇ? ਆਹੋ, ਉਹਨਾਂ ਦੇ ਨਾਂ ਲਈ ਕੀ ਯਾਦ। ਨਾਂ ਸੀ ਉਹਨਾਂ ਦੇ ਜੀ? ਕਿਸੇ ਨੇ ਕਰਵਾਰਾ ਜੀ, ਕਿਸੇ ਨੇ ਕੋਈ ਸੀ, ਕਿਸੇ ਨੇ ਕੋਈ ਸੀ, ਇੱਦਾਂ ਹੀ ਸਿੱਖਾਂ ਦੇ ਨਾਂ। ਤੇ ਤੁਹਾਡੇ ਵਾਲਾ ਸਾਹਿਬ ਉੱਥੇ ਜ਼ਿਮੀਂਦਾਰਾ ਕਰਦੇ ਸੀ? ਨਹੀਂ, ਅਸੀਂ ਨਾ ਕੋਲੂ ਪੀੜ। ਅੱਛਾ, ਕੋਲੂ ਪੀੜ ਦੇ ਸੀ। ਉਹ ਜ਼ਿਮੀਂਦਾਰਾ ਵੀ ਥੋੜਾ ਬਹੁਤਾ ਰੱਖਿਆ ਸੀ, ਕੋਲੂ ਵੀ ਪੀੜ। ਸਹੀ ਸਹੀ ਸਹੀ। ਬਜ਼ੁਰਗੋ, ਜਦੋਂ ਫਿਰ ਤੁਸੀਂ ਇੱਥੇ ਲਾਹੌਰ ਆ ਕੇ ਆਬਾਦ ਹੋਏ ਪਹਿਲੇ? ਅਸੀਂ ਆਬਾਦ ਆਏ ਕਿੱਥੇ ਹੋਏ ਆ, ਇੱਥੇ ਆਏ ਜਰਿਆਲੇ। ਜਰਿਆਲੇ ਦੱਸ ਬਈ ਫਲਾਨਾ ਉੱਥੇ ਆ, ਉਹਦੇ ਕੋਲ ਚਲੇ ਚੱਲੋ, ਉੱਥੇ ਗਏ। ਅੱਗੇ ਇੱਧਰ ਪੈਣਾ ਸਾਵਾਦ, ਉੱਥੇ ਫਿਰ ਮੁੜ ਕੇ ਵੀ ਜਰਿਆਲ ਬੈਠੇ, ਫਿਰ ਇੱਥੇ ਆ ਗਏ, ਫਿਰ ਇੱਧਰ ਆਪਣੀਆਂ ਮਿਹਨਤਾਂ ਮਜ਼ਦੂਰੀਆਂ ਕਰਦੇ ਰਹੇ। ਅੱਛਾ, ਇੱਥੇ ਹੁਣ ਕਿਹੜੇ ਕਿਹੜੇ ਇੱਥੇ ਉਸ ਟਾਈਮ ਜਦੋਂ ਤੁਸੀਂ ਆਏ ਹੋ, ਉਦੋਂ ਸਿੱਖਾਂ ਦੇ ਹਿੰਦੂਆਂ ਦੇ ਘਰ ਹੈ ਸੀ? ਆ ਸਾਰੇ ਘਰ ਹੀ ਸਿੱਖਾਂ ਦੇ ਹਿੰਦੂਆਂ ਦੇ ਸੀ। ਐਡਾ ਵੱਡਾ ਪਿੰਡ, ਪੱਕੇ ਮਕਾਨ ਸੀ ਕੱਚੇ ਪੱਕੇ ਮਕਾਨ? ਪੱਕੇ ਮਕਾਨ ਸੀ। ਤੇ ਇੱਥੇ ਗੁਰਦੁਆਰਾ ਵੀ ਹੈ ਸਨ? ਹਾਂ, ਗੁਰਦੁਆਰੇ ਸੀ। ਕਿੰਨੇ ਗੁਰਦੁਆਰੇ ਸੀ ਇਸ ਪਿੰਡ ਦੇ ਵਿੱਚ ਕੜਿਆਲ 'ਚ? ਇਹ ਵਿੱਚ ਸੀ ਇੱਕ ਗੁਰਦੁਆਰਾ ਪਰਾਂ ਉੱਧਰ ਸੀ, ਇੱਕ ਉੱਥੇ ਸੀ, ਦੋ ਇੱਕ ਉੱਧਰ ਸੀ। ਚੜ੍ਹਦੇ ਵਾਲੇ ਵੀ ਸੀ? ਹਾਂ, ਚੜ੍ਹਦੇ ਵਾਲੇ ਉੱਥੇ ਸਾਡੇ। ਤੇ ਕੋਠੀ ਵੱਡੀ ਕਿੱਥੇ ਕੁ ਸੀ ਜਿਹੜੀ ਸਭ ਤੋਂ ਭਾਰੀ ਕੋਠੀ ਕੜਿਆਲ ਦੇ ਵਿੱਚ? ਕੜਿਆਲ ਤੇ ਸਾਡੇ ਇੱਧਰ ਚੜ੍ਹਦੇ ਪਾਸੇ ਆ ਉਹਦੀ ਸੁੰਦਰ ਸਿੰਘ ਦੀ। ਸੁੰਦਰ ਸਿੰਘ ਦੀ? ਹਾਂ। ਸਿੱਖ ਉਹ ਇੱਥੇ ਹੀ ਰਹਿ ਗਿਆ ਕਿ ਚਲਾ ਗਿਆ? ਉਹ ਚਲੇ ਗਏ। ਤੇ ਇੱਥੇ ਕੋਈ ਸਿੱਖ ਰਹੇ ਤੁਹਾਡੇ ਇਸ ਪਿੰਡ ਦੇ? ਆ ਸਾਡੇ ਪਿੰਡ 'ਚ ਇੱਕ ਘਰ ਰਹਿਮਦਲੀ ਜੱਟ ਰਿਹਾ, ਉਹਨੂੰ ਰਾਜ ਕੇ ਮੁਸਲਮਾਨਾਂ ਮਾਰਿਆ, ਉਹ ਜਨਾਨੀਆਂ ਨੂੰ ਦੋ ਨਾਲ ਬਚਾ ਵਿਚੋਲਿਆ ਜਰਿਆਲੇ ਦੇ ਲੋਕਾਂ ਨੇ, ਉਹ ਫਿਰ ਇੱਥੇ ਮੁਸਲਮਾਨ ਹੋ ਗਿਆ। ਅੱਛਾ, ਵਾਪਸ ਆਇਆ ਫਿਰ ਉੱਥੋਂ? ਹਾਂ। ਉਹਨੂੰ ਮਾਰਿਆ ਮੁਸਲਮਾਨਾਂ ਨੇ? ਮੁਸਲਮਾਨ ਨੇ ਰਾਜ ਚੱਲਿਆ ਸੀ, ਉਹਨੂੰ ਮਰਾਜ ਹੀ ਪੈ ਗਿਆ। ਅੱਛਾ ਅੱਛਾ ਅੱਛਾ, ਫਿਰ ਉਹ ਮੁਸਲਮਾਨ ਹੋ ਗਿਆ? ਮੁਸਲਮਾਨ ਹੁਣ ਇੱਥੇ ਹੀ ਵੱਸਦਾ? ਇੱਥੇ। ਉਹਦੀ ਔਲਾਦ ਵੀ ਅੱਗੋਂ? ਹਾਂ, ਆਪ ਤੇ ਮਰ ਗਿਆ, ਔਲਾਦ ਇੱਥੇ। ਸਹੀ ਸਹੀ ਸਹੀ। ਐਸ ਤੁਹਾਡੇ ਪਿੰਡ ਦੇ ਵਿੱਚ ਖੂਹ ਕਿੰਨੇ ਕੁ ਸਨ ਕੜਿਆਲ 'ਚ? ਖੂਹ ਹੈ ਸੀ 8-10। 8-10? ਤੇ ਡੇਰੇ ਵੀ ਸਨ ਸਾਈਡਾਂ ਤੇ? ਸਾਡਾ ਦੇ ਡੇਰੇ ਬਹੁਤ ਪਿੰਡ ਲੱਗਦਾ ਸੀ। ਨਹੀਂ, ਕੋਈ ਮਸ਼ਹੂਰ ਡੇਰਿਆਂ ਦੇ ਨਾਂ ਯਾਦ ਨੇ ਜਦੋਂ ਆਏ ਹੋ ਇੱਥੇ, ਤੁਹਾਨੂੰ ਹੋਸ਼ ਹੋਵੇ ਥੋੜੀ ਬਹੁਤ? ਇੱਥੇ ਡੇਰਾ ਕਿਹੜੇ ਟੱਕਾਂ, ਇੱਕ ਕੇਲ ਵਾਲਾ, ਇੱਕ ਬਹਿਲ। ਸਹੀ ਸਹੀ। ਹਾਂ, ਤੇ ਇੱਧਰ ਗੋਲਿਆਂ, ਇੱਕ ਗੋਲਿਆਂ ਵਾਲਾ ਉੱਥੇ, ਇੱਧਰ ਇੱਕ ਨਿੱਕਾ ਰਾੜਿਆਂ ਵਾਲਾ, ਇੱਕ ਵੱਡਾ ਰਾੜਿਆਂ ਵਾਲਾ। ਸਹੀ ਸਹੀ। ਬਾਗਾਂ ਦੇ ਨਾਲ, ਬਾਗਾਂ ਵਾਲਾ ਵੀ ਇਹਦੇ ਵਿੱਚ ਹੀ ਹੈ। ਇਸ ਕੜਿਆਲ ਦੇ ਵਿੱਚ ਹੀ ਬਾਗਾਂ ਵਾਲਾ? ਬਾਗਾਂ ਵਾਲਾ ਇਸੇ ਕੜਿਆਲ ਸੀ। ਸਹੀ ਹੋ ਗਿਆ। ਬੜੇ ਬੜੇ। ਤੁਸੀਂ ਇਹਦਾ ਮਤਲਬ ਪੂਰੀ ਦਾਸਤਾਨ ਆਪਣੀ ਅੱਖੀ ਵੇਖੀ 47 ਵੇਲੇ ਦੀ? ਮੈਂ ਆਪਣੀ ਅੱਖੀ ਵੇਖੀ। ਉਹ ਖਜ਼ਾਨਾ ਹੁੰਦੇ ਨੇ ਸੜਕਾਂ ਦੇ ਨਾਲ। ਹਾਂਜੀ। ਇੰਨੀ ਬਾਰਿਸ਼ ਵੀ ਪਾਣੀ ਦੇ ਭਰੇ ਹੋਏ, ਤੇ ਵਿੱਚ ਲੋਕ ਪਾਣੀ ਜਾਣ ਦੇ ਮਾਰੇ ਵਿੱਚ ਵੜਦੇ ਜਾਂਦੇ, ਜਨਾਨੀਆਂ ਬੱਚੇ ਵੀ ਲੋਕ ਜੀਏ, ਵੀ ਨਾ ਕੋਈ ਸਾਨੂੰ ਪਾਣੀ 'ਚ ਵੜ ਕੇ ਮਾਰੂ। ਕੁੜੀਆਂ ਬੰਨਿਆਂ ਤੋਂ ਖੜੇ ਬਰਸੀਆਂ ਕੋਬੀ। ਸਿੱਖਾਂ ਦੇ ਬੱਚੇ ਵੀ ਡਰੇ ਸੀ ਤੇ ਮੁਸਲਮਾਨਾਂ ਦੇ ਵੀ ਬੱਚੇ ਡਰੇ ਸੀ। ਮੈਂ ਉਹਨਾਂ ਦੇ ਕੋਲ ਖੜਾ ਰਿਹਾ, ਮੈਨੂੰ ਨਹੀਂ ਕਿਸੇ ਕੁਝ ਕਿਹਾ, ਤੇ ਉਹਨਾਂ ਦੇ ਨਾਲ ਹੀ। ਤੁਹਾਡੇ ਵਾਲਾ ਸਾਹਿਬ ਨੂੰ ਉਦੋਂ ਮਾਰ ਦਿੱਤਾ ਸੀ ਉਹਨਾਂ ਨੇ ਜਦੋਂ ਤੁਸੀਂ? ਉਹਦੇ ਉੱਥੇ ਮਰ ਗਿਆ, ਸਾਨੂੰ ਕਿਹੜਾ ਪਤਾ ਲੱਗਾ ਕਿੱਧਰ ਗਿਆ ਤੇ ਕਿੱਧਰ। ਤੁਹਾਡੀ ਵਾਲਦਾ ਨਾਲ ਆਈ ਫਿਰ? ਹਾਂ। ਅੱਛਾ ਬਜ਼ੁਰਗੋ, ਤੁਸੀਂ
ਆਪਣੀ ਅੱਖੀਂ ਸਾਰਾ ਦੇਖਿਆ ਉਹ ਅਸੀਂ ਸਾਰਾ ਭਾਣਾ 47 ਵੇਲੇ। ਹਾਂਜੀ। ਹੁਣ ਤੁਸੀਂ ਆਉਣ ਵਾਲੀ ਨਸਲਾਂ ਨੂੰ ਕੀ ਕਹਿਣਾ ਚਾਹੋਗੇ, ਕੀ ਪੈਗਾਮ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਰਹੋ ਆਪਸ 'ਚ? ਅਸੀਂ ਜਾਨੇ ਬਿਲਕੁਲ ਇਤਫਾਕ ਨਾਲ ਰਹੋ। ਕੋਈ ਜਿਹੜਾ ਲਿਖੇ ਨਾ ਤੂੰ ਕੋਈ ਦੀਨ ਤੇਰਾ ਹੋਰ ਮੇਰਾ ਹੋਰ ਇਹਦਾ ਹੋਰ, ਹਾਂਜੀ ਉਹ ਆਪਣਾ ਆਪਣੇ ਦੀਨਾਂ ਦੇ ਬਿਸ਼ੱਕ ਰਹੋ। ਪਿਆਰ ਰੱਖੋ, ਇੱਕ ਦੂਜੇ ਨਾਲ ਮੁਹੱਬਤ ਰੱਖੋ। ਲੜਾਈ ਵਾਲੇ ਪਾਸੇ ਨਾ ਜਾਓ, ਲੜਾਈ ਬਹੁਤ ਬੁਰੀ ਹੈ। ਜੰਗ ਦੇ ਕੇ ਲੱਗਣਾ ਬੜੀ ਵੱਡੀ ਗੱਲ ਹੈ ਨਾ। ਘਰ ਵਿੱਚ ਇੱਕ ਬੰਦੇ ਲੜਦੇ ਹੋਣ ਫਿਰ ਇੱਜ਼ਤ ਦਾ ਘਾਟਾ ਹੁੰਦਾ। ਸਹੀ ਕਿਹਾ ਜੀ, ਸਹੀ ਕਿਹਾ। ਤੁਸੀਂ ਤੇ ਆਪਣੀ ਅੱਖੀਂ ਵੇਖੀ ਨਾ ਉਸ ਅਸੀਂ ਰੱਖੀ ਵੇਖਿਆ ਤੇ ਤੁਹਾਨੂੰ ਤੇ ਉਹ ਗੱਲਾਂ ਭੁੱਲ ਨਹੀਂ ਸਕਦੀਆਂ। ਸਾਨੂੰ ਵੀ ਅੱਲਾ ਨੇ ਸਾਰੀਆਂ ਵਿਖਾਟੀਆਂ। ਆਣ ਕੇ ਲੋਕਾਂ ਨੇ ਸੇਪੀ ਲਾਏ, ਭੁੱਖੇ ਰਹੇ, ਮੰਗ ਕੇ ਖਾਧਾ। ਸਹੀ ਸਹੀ। ਫਿਰ ਅੱਲਾ ਨੇ ਇੰਨਾ ਦਿੱਤਾ ਜਿਹਦਾ ਕੋਈ ਹਿਸਾਬ ਨਹੀਂ। ਮਿਹਨਤਾਂ ਕੀਤੀਆਂ, ਟਰੈਕਟਰ ਚਲਾਏ, ਮਾਲ ਸਾਂਭੇ, ਮੱਝਾਂ ਸਾਂਭੀਆਂ, ਸਾਰੇ ਬੱਚੇ ਆਪਣੇ ਜ਼ੀਰੋ ਤੋਂ ਫਿਰ ਤੁਸੀਂ ਹੀਰੋ ਹੋਏ। ਹੀਰੋ ਦੇ। ਫਿਰ ਬੱਚੇ ਵਿਆਹੇ ਆਪਣੇ, ਫਿਰ ਉਹਨਾਂ ਦੇ ਗਾਂ ਬੱਚੇ ਫਿਰ ਵਿਆਹ ਤੇ ਮਾਸ਼ਾਅੱਲਾ ਹੁਣ ਪੋਤੇ ਹੋ ਗਏ, ਦੋਤੇ ਹੋ ਪੋਤੇ ਗਏ। ਹੋ ਗਏ, ਦੋਤੇ ਹੋ ਗਏ। 5-6 ਮੇਰੀਆਂ ਧੀਆਂ ਵਾ, 3-4 ਪੋਤੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਅੱਲਾ ਨੇ ਆਪਣਾ ਘਰ ਵੀ ਵਿਖਾਤਾ। ਮਾਸ਼ਾਅੱਲਾ ਹੱਜ ਕੀਤਾ ਤੁਸੀਂ। ਚਲੋ ਜੀ, ਅੱਲਾ ਤੁਹਾਡੀ ਉਮਰ ਦਰਾਜ਼ ਕਰੇ ਜੀ। ਅਸੀਂ ਜਾਣੇ ਕਿਸੇ ਦੇ ਘਰ ਫਸਾਦ ਨਾ ਕਰੋ। ਹਾਂਜੀ ਬਿਲਕੁਲ। ਗਵਾਂਢ ਹੋਵੇ ਨਾ, ਉਹਦੀ ਅਮਦਾਦ ਕਰੋ, ਉਹਨੂੰ ਲੜਾਈ ਵਾਲੇ ਪਾਸੇ ਨਾ ਜਾਣ। ਠੀਕ ਹੋ ਗਿਆ ਜੀ, ਬਿਲਕੁਲ। ਬਹੁਤ ਅੱਛਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ, ਜੀ ਮਿਹਰਬਾਨੀ। ਸਾਨੂੰ ਤਾਂ ਜਦੋਂ ਬੜਾ ਯਾਦ ਆਉਂਦਾ, ਸਾਡੀ ਅੱਖਾਂ 'ਚੋਂ ਪਾਣੀ ਆ ਜਾਂਦਾ। ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਹੀ ਪਤਾ ਹੈ ਜੀ, ਹਾਂ। ਬਾਕੀ ਕਿਹਨੂੰ ਪਤਾ ਹੈ? ਇੱਥੇ ਜਦੋਂ ਲੋਕ ਕਹਿੰਦੇ ਉਹ ਫਲਾਣਾ ਹੋ ਗਿਆ, ਉਹ ਵੇਲੇ ਜਿਹੜੇ ਨਾ ਉਹਨਾਂ ਨੂੰ ਪਤਾ ਜਿਹਨਾਂ ਵੇਖਿਆ। ਜਿੰਨਾ ਵੇਖਿਆ ਖਾਣਾ। ਇਹੀ ਕੰਮ ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਤੁਹਾਡੀ ਇਹ ਵੀਡੀਓ ਰਿਕਾਰਡ ਕਰਦੇ ਪਏ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਯਾਦ ਰਵੇ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਦੇ ਵਾਲਿਦਾਂ ਨੇ ਕੁਰਬਾਨੀਆਂ ਦਿੱਤੀਆਂ। ਇਹੀ ਦੁਨੀਆ ਨੂੰ ਵਿਖਾਉਣਾ ਚਾਹੁੰਦੇ ਹਾਂ ਜੀ।